ਨਾਜ਼ਰੀਨ, ਸਾਡੇ ਨਾਲ ਅੱਜ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਜਿਹੜੇ ਗੁਜ਼ਿਸ਼ਤਾ 5 ਦਹਾਈਆਂ ਤੋਂ ਨਾ ਸਿਰਫ ਮੁਲਕ ਦੇ ਅੰਦਰ ਬਲਕਿ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਨਾਤ ਗੋਈ ਦੀ ਸਾਦਤ ਹਾਸਲ ਕਰ ਰਹੇ ਨੇ ਔਰ ਇਸ ਹਵਾਲੇ ਨਾਲ ਇਹਨਾਂ ਨੇ ਬੜੀ ਇੱਜ਼ਤ ਔਰ ਨਾਂ ਕਮਾਇਆ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਪਾਕਿਸਤਾਨ ਦੇ ਮਾਰੂਫ ਔਰ ਸੀਨੀਅਰ ਨਾਤ ਖਾਨ अलहाज हाफिज़ मरगूब अहमद हमदानी साहब होरां दे नाल। अस्सलाम वालेकुम जी। जनाब अली वालेकुम अस्सलाम रहमतुल्लाहि व बरकातहू। की हाल है? आप सब ठीक हो जी? अल्लाह का शुक्र। ਪ੍ਰਾਹੁਣੇ ਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਆ ਜੀ ਅਸੀਂ। ਮਿਹਰਬਾਨੀ ਜਨਾਬ। ਹਾਫਿਜ਼ ਸਾਹਿਬ, ਇਹ ਹਮਦਾਨੀ ਖਾਨਦਾਨ ਨੇ ਜਿਹੜੀ ਨਾਤ ਗੋਈ ਦੀ ਰਵਾਇਤ ਹੈ ਇਹ ਕਿਸ ਤਰ੍ਹਾਂ ਸ਼ੁਰੂ ਕੀਤੀ? ਅਲਹਮਦੁਲਿल्लाह शुक्र ਅਲਹਮਦੁਲਿल्लाह। ਸਾਡੇ ਵਾਲਿਦ ਸਾਹਿਬ ਰਹਿਮਤੁल्लाह अलैह ਨੂੰ ਮਹਿਫਿਲ ਸਜਾਉਣ ਦਾ ਸ਼ੌਕ ਸੀ। ਪੁਰਾਣੇ ਘਰ ਦੇ ਸਾਹਮਣੇ ਮਸਜਿਦ ਸੀ, ਉੱਥੇ 11ਵੀਂ ਸ਼ੀਬ ਮਨਾਉਂਦੇ ਸਨ। ਪੜ੍ਹਦੇ ਵੀ ਸਨ ਨਾਤ? ਹਾਂਜੀ, ਉਹ ਵੀ ਨਾਤ ਪੜ੍ਹਦੇ ਸਨ। ਬੜੀ ਦਿਲ ਦੀ ਗਹਿਰਾਈ ਨਾਲ ਪੜ੍ਹਦੇ ਸਨ, ਆਂਸੂ ਵੀ ਨਿਕਲਦੇ ਸਨ ਉਹਨਾਂ ਨੂੰ ਅਸੀਂ ਸਾਨੂੰ ਉਹਨਾਂ ਦੇ ਨਾਲ ਮਹਿਫਿਲ 'ਚ ਬਿਠਾਉਣਾ। ਉਸ ਵਕਤ ਵਾਲਿਦ ਸਾਹਿਬ ਨੇ ਨਾਤ ਸ਼ੁਰੂ ਕਰਾਈ ਸਾਡੀ। ਨਾਤ ਬਕਾਇਦਾ ਸਿੱਖੀ ਕਿਸੇ ਕੋਲੋਂ? ਹਾਂਜੀ, ਵਾਲਿਦ ਸਾਹਿਬ ਕੋਲੋਂ ਹੀ ਸਿੱਖੀ। ਅੱਛਾ। ਹਾਂਜੀ, ਬਾਅਦ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਸੀ ਆਪਣੇ ਭਾਈ ਮਹਿਬੂਬ ਹਮਦਾਨੀ ਸਾਹਿਬ ਕੋਲੋਂ ਮਸ਼ਵਰਾ ਲੈ ਲੈਂਦੇ ਸੀ, ਲੇਕਿਨ ਵਾਲਿਦ ਸਾਹਿਬ ਨੇ ਸਾਰੀ ਟ੍ਰੇਨਿੰਗ ਦਿੱਤੀ। ਉਹਨਾਂ ਨੇ ਕੁੱਲ ਪਾਕਿਸਤਾਨ ਮਹਿਫਿਲ ਨਾਤ ਮਸਜਿਦ ਵਜ਼ੀਰ ਖਾਨ 'ਚ ਕੀਤੀਆਂ। ਅਲਹਮਰਾ 'ਚ ਵੀ ਵਾਲਿਦ ਸਾਹਿਬ ਨੇ ਕੁੱਲ ਪਾਕਿਸਤਾਨ ਮਹਿਫਿਲ ਨਾਤ ਦਾ ਆਗਾਜ਼ ਕੀਤਾ। ਉਸ ਤੋਂ ਪਹਿਲੇ ਅਲਹਮਰਾ 'ਚ ਮਹਿਫਿਲ ਨਾਤ ਨਹੀਂ ਹੁੰਦੀ ਸੀ ਅਤੇ ਵਾਲਿਦ ਸਾਹਿਬ ਦਾ ਸ਼ੌਕ ਸੀ, ਕਹਿੰਦੇ ਉੱਥੇ ਡਰਾਮੇ ਹੁੰਦੇ ਨੇ ਅਤੇ ਉੱਥੇ ਮਹਿਫਿਲ ਵੀ ਹੋਣੀ ਚਾਹੀਦੀ। ਅੱਛਾ। ਹਾਂਜੀ, ਉਹ ਪਹਿਲੀ ਮਹਿਫਿਲ ਦੇ ਵਿੱਚ ਡਾਇਰੈਕਟਰ ਨੇ ਕਿਹਾ ਕਿ ਜੀ ਇੱਥੇ ਕੋਈ ਨਹੀਂ ਆਏਗਾ, ਲੋਕ ਤਾਂ ਡਰਾਮੇ ਦੇਖਣ ਆਉਂਦੇ, ਨਾਤ ਸੁਣਨ ਕੌਣ ਆਏਗਾ। ਉਦੋਂ ਫਲੈਕਸਾਂ ਦਾ ਦੌਰ ਵੀ ਨਹੀਂ ਸੀ, ਲੇਕਿਨ ਵੈਸੇ ਹੀ ਵਾਲਿਦ ਸਾਹਿਬ ਨੇ ਕੱਪੜੇ ਵਾਲੇ ਬੈਨਰ ਲੱਗਦੇ ਨੇ। ਹਾਂਜੀ ਹਾਂਜੀ, ਬਸ ਉਹ ਵਾਲਿਦ ਸਾਹਿਬ ਦੇ ਸ਼ੌਕ ਨਾਲ ਪਹਿਲੇ ਹੀ ਮਹਿਫਿਲ ਦੇ ਵਿੱਚ ਹਾਲ ਭਰ ਗਿਆ। ਡਾਇਰੈਕਟਰ ਕਹਿੰਦੇ ਕਿਸ ਤਰ੍ਹਾਂ ਆਏ ਲੋਕ, ਬਸ ਸਰਕਾਰ ਦੇ ਕਰਮ ਨਾਲ ਲੋਕ ਆਏ ਨਾ, ਬੇਸ਼ੱਕ ਬੜੀ ਦੁਨੀਆ ਆਈ। ਤੇ ਤੁਸੀਂ ਉਦੋਂ ਪੜ੍ਹਦੇ ਸੋ ਨਾਤ ਜਿਸਲੇ ਅਲਹਮਰਾ 'ਚ ਪਹਿਲੀ ਮਹਿਫਿਲ ਕੀਤੀ ਉਹਨਾਂ ਨੇ? ਹਾਂਜੀ, ਨਹੀਂ ਇਹ ਤੇ ਵੱਡੇ ਹੋ ਗਏ ਸੀ, ਅਸੀਂ ਵੱਡੇ ਹੋ ਗਏ ਸੀ। ਹਾਂਜੀ ਹਾਂਜੀ, ਅਲਹਮਰਾ ਦੀਆਂ ਰਿਕਾਰਡਿੰਗਾਂ ਹੈਗੀਆਂ YouTube ਤੇ ਕਾਫੀ। ਸਾਰੇ ਭਾਈ ਤੇ ਨਹੀਂ? ਨਹੀਂ, ਅਸੀਂ ਮਾਸ਼ਾਅੱਲਾ 6 ਭਾਈ ਜੀ, ਲੇਕਿਨ ਮਹਿਬੂਬ ਸਾਹਿਬ ਆਏ ਇਸ ਪਾਸੇ। ਨਾਤ ਪੜ੍ਹਨ ਦੇ ਹਵਾਲੇ ਨਾਲ ਸਿਰਫ ਮਹਿਬੂਬ ਸਾਹਿਬ ਔਰ ਮੈਂ ਅਸੀਂ ਦੋਨੋਂ। ਹਾਂਜੀ, ਮਰਗੂਬ ਸਾਹਿਬ ਜਿਹੜੇ ਨੇ ਇਹਨਾਂ ਨੇ ਸ਼ੋਹਰਤ ਪਾਈ ਸੀ। ਹਾਂਜੀ, ਅਲਹਮਦੁਲਿल्लाह ਸ਼ੁਕਰ। ਔਰ ਤੁਹਾਡੀ ਆਪਸ ਵਿੱਚ ਦੋਨਾਂ ਭਾਈਆਂ ਦੀ ਜੋੜੀ ਵੀ ਬੜੀ ਮਸ਼ਹੂਰ ਹੋਈ, ਤੁਸੀਂ ਮਿਲ ਕੇ ਵੀ ਨਾਤ ਪੜ੍ਹਦੇ ਰਹੇ ਹੋ? ਹਾਂਜੀ ਜੀ, ਬਿਲਕੁਲ ਅਲਹਮਦੁਲਿल्लाह। PTV ਦਾ ਚੈਨਲ ਸੀ ਨਾ, ਉਹਦਾ ਕੋਈ ਹੋਰ ਚੈਨਲ ਨਹੀਂ ਸੀ, ਉਦੋਂ ਉੱਥੇ ਹੀ ਅਸੀਂ ਪੰਜਾਬੀ ਦੀ ਨਾਤ ਸ਼ੁਰੂ ਹੋਈ ਨਾ, ਆਸ਼ਿਕ ਮਿੱਤਰਾਂ ਦੀ ਵਧੇਰੀ ਹੈ। ਹਾਂਜੀ, ਪੀਰ ਮੇਰੇ ਸ਼ਾਹ ਸਾਹਿਬ ਦਾ ਕਲਾਮ ਸੁਭਾਨ ਅੱਲਾਹ, ਉਹ ਵੀ ਬੜੀ, ਤੇ ਇੱਕ ਉਹ ਵੀ ਬੜੀ ਮਸ਼ਹੂਰ ਹੋਈ। ਦੂਸਰੀ ਉਹ ਲੋਰੀ ਜਿਹਨੂੰ ਕਹਿੰਦੇ ਨੇ। ਹਾਂਜੀ ਹਾਂਜੀ ਹਾਂਜੀ, ਅੱਲਾ ਅੱਲਾ ਆਮਿਨਾ ਬੀਬੀ ਕੇ ਗੁਲਸ਼ਨ ਮੇਂ ਆਈ ਹੈ ਤਾਜ਼ਾ ਬਹਾਰ। ਉਹ ਵੀ ਹੁਣ ਜਦੋਂ ਕਿਤੇ ਪੜ੍ਹੀਏ ਤਾਂ ਲੋਕ ਬੜਾ ਖੁਸ਼ ਹੁੰਦੇ ਨੇ, ਪੁਰਾਣਾ ਦੌਰ ਯਾਦ ਕਰਦੇ ਨੇ ਆਪਣੇ ਵੱਲ। ਮਾਂ ਬਾਪ ਆਪਣੇ ਬੱਚਿਆਂ ਨੂੰ PTV ਤੇ ਬਿਠਾ ਕੇ ਤੇ ਦਿਖਾਉਂਦੇ ਸਨ ਤੇ ਸੁਣਾਉਂਦੇ ਸਨ, ਖੁਦ ਵੀ ਸ਼ੌਕ ਨਾਲ ਸੁਣਦੇ ਸਨ। ਆਮਿਨਾ ਬੀਬੀ ਕੇ ਗੁਲਸ਼ਨ ਮੇਂ ਆਈ ਹੈ ਤਾਜ਼ਾ ਬਹਾਰ। ਆਪ ਸਾਹਿਬ, ਤੁਸੀਂ ਲੋਰੀ ਵਾਲੀ ਨਾਤ ਦਾ ਜ਼ਿਕਰ ਕੀਤਾ, ਹਾਂਜੀ, ਮਾਸ਼ਾਅੱਲਾ ਬੜੀ ਮਕਬੂਲ ਹੋਈ। ਹਾਂਜੀ, ਬੜੀ। ਤੇ ਅਸੀਂ ਚਾਹਾਂਗੇ ਕਿ ਸਾਡੇ ਵੇਖਣ ਵਾਲਿਆਂ ਨੂੰ 2 ਸ਼ੇਰ ਹੀ ਸੁਣਾ ਦਿਓ। ਵਾਹ, ਹਾਂਜੀ, ਲੋਕ ਬੜੇ ਸ਼ੌਕ ਨਾਲ ਸੁਣਦੇ ਨੇ। ਜੀ ਹਾਂ। ਅੱਲਾਹ ਅੱਲਾਹ ਅੱਲਾਹੂ ਲਾ ਇਲਾਹਾ इल्लाहू आमिना बीबी के गुलशन में आई है ताज़ा बहार। पढ़ते हैं सल्लल्लाहु वसल्लम, पढ़ते हैं सल्लल्लाहु वसल्लम, आज दरो दीवार नबी जी। अल्लाह अल्लाह अल्लाहू ला इलाहा इल्लाहू। जिब्रील आए झूला झुलाने, लोरी दे दी शान। सो जा रहमत आलम, सो जा रहमत आलम, मैं तेरे कुर्बान नबी जी। अल्लाह अल्लाह अल्लाहू ला इलाहा इल्लाहू। ਜਿਹੜੀ ਲੋਰੀ ਵਾਲਾ ਕਲਾਮ ਮੈਂ ਪੜ੍ਹਿਆ, ਇਹਦੇ ਸ਼ੇਰ ਹੋਰ ਵੀ ਕਾਫੀ ਹੈਗੇ ਨੇ, ਲੇਕਿਨ ਇਹ ਸ਼ੇਰ ਆਉਂਦਾ ਨਾ ਜਿਹੜਾ ਜਿਬਰੀਲ ਆਏ ਝੂਲਾ ਝੁਲਾਣੇ ਲੋਰੀ ਦੇ ਦੀ ਸ਼ਾਨ, ਇਹਦੀ ਵਜ੍ਹਾ ਨਾਲ ਹੀ ਇਹ ਕਲਾਮ ਲੋਰੀ ਦੇ ਮਸ਼ਹੂਰ ਹੋਇਆ। ਹਾਫਿਜ਼ ਸਾਹਿਬ, ਤੁਹਾਡੇ ਨਾਂ ਦੇ ਨਾਲ ਹਮਦਾਨੀ ਲੱਗਦਾ ਹੈ, ਤੇ ਇਹ ਹਮਦਾਨੀ ਕਿਸ ਨਿਸਬਤ ਨਾਲ ਤੁਸੀਂ ਇਹ ਨਾਮ ਜਿਹੜਾ ਤੁਹਾਡੇ ਖਾਨਦਾਨ ਦੇ ਨਾਲ ਲੱਗਾ?
ਈਰਾਨ ਦੇ ਵਿੱਚ ਇੱਕ ਸ਼ਹਿਰ ਹੈਗਾ ਹਮਦਾਨ, ਜੀ ਹਾਂ, ਉੱਥੋਂ ਦੇ ਇੱਕ ਬਜ਼ੁਰਗ ਹੈਗੇ ਸਨ ਸੈਯਦ ਅਲੀ ਹਮਦਾਨੀ। ਉਹਨਾਂ ਨੂੰ ਕਿਹਾ ਜਾਂਦਾ ਮੀਰ ਕਬੀਰ ਸੈਯਦ ਅਲ ਹਮਦਾਨੀ ਬਾਨੀ ਮੁਸਲਮਾਨੀ। ਕਸ਼ਮੀਰ 'ਚ ਆ ਕੇ ਉਹਨਾਂ ਨੇ, ਜਦੋਂ ਕਸ਼ਮੀਰ 'ਚ ਕੋਈ ਮੁਸਲਮਾਨ ਨਹੀਂ ਸੀ, ਉਸ ਵੇਲੇ ਆ ਕੇ ਉਹਨਾਂ ਨੇ ਕਸ਼ਮੀਰ 'ਚ ਤਬਲੀਗ ਕੀਤੀ ਸੀ, ਲੋਕ ਲਿਆ ਕੇ ਬੜਾ ਉਹਨਾਂ ਨੇ ਬੇਸ਼ੁਮਾਰ ਦੁਨੀਆ ਮੁਸਲਮਾਨ ਕੀਤੀ। ਤਾਂ ਵਾਲਿਦ ਸਾਹਿਬ ਵੈਸੇ ਹੀ ਅਕੀਦਤ ਸੀ, ਉਹ ਖਾਬ 'ਚ ਵਾਲਿਦ ਸਾਹਿਬ ਨੂੰ ਆਏ ਸਨ। ਖਾਨਦਾਨ ਸਾਡਾ ਹਮਦਾਨੀ ਨਹੀਂ ਸੀ, ਖਾਨਦਾਨ ਸੀ ਕਸ਼ਮੀਰੀ। ਜੀ ਮੈਂ ਕਿਹਾ ਅਸੀਂ ਕਸ਼ਮੀਰੀ ਹਾਂ, ਤੇ ਸਾਡੇ ਵਾਲਿਦ ਸਾਹਿਬ ਨੂੰ ਉਹ ਖਾਬ 'ਚ ਆਏ, ਤੇ ਫਿਰ ਵਾਲਿਦ ਸਾਹਿਬ ਨੇ ਆਪਣੇ ਨਾਮ ਦੇ ਨਾਲ ਨੇ ਸ਼ੌਕ ਨਾਲ ਹਮਦਾਨੀ ਲਗਾਇਆ, ਤੇ ਉਸ ਤੋਂ ਫਿਰ ਇਹ ਸਿਲਸਿਲਾ ਚੱਲਦਾ ਹੈ ਮਾਸ਼ਾਅੱਲਾ। ਹੁਣ ਅੱਗੋਂ ਸਾਰੀਆਂ ਲੜੀਆਂ ਦੇ ਨਾਂ ਹਾਂ ਬਿਲਕੁਲ ਚੱਲ ਰਿਹਾ, ਹਾਂਜੀ ਬਿਲਕੁਲ ਚੱਲ ਰਿਹਾ। ਤੇ ਆਪ ਸਾਹਿਬ ਨਾਤ ਦੀ ਤੁਸੀਂ ਕਿਹਾ ਕਿ ਮੈਂ ਕੋਈ ਬਕਾਇਦਾ ਤਾਲੀਮ ਹਾਸਲ ਨਹੀਂ ਕੀਤੀ, ਮੈਂ ਵਾਲਿਦ ਸਾਹਿਬ ਕੋਲੋਂ ਹੀ ਦੇਖ ਕੇ ਸਿੱਖਿਆ। ਤੇ ਮਾਸ਼ਾਅੱਲਾ ਆਵਾਜ਼ ਤੁਹਾਡੀ ਐਡੀ ਅੱਛੀ ਆਵਾਜ਼ ਸੀ, ਕੋਈ ਕਿਸੇ ਹੋਰ ਪਾਸੇ ਜਾਣ ਦਾ ਖਿਆਲ ਨਹੀਂ ਆਇਆ ਕਿ ਮੂਸੀਕੀ ਵੱਲ ਜਾਣ ਦਾ ਖਿਆਲ ਨਹੀਂ ਆਇਆ? ਪੁਰਾਣੇ ਦੌਰ ਦੇ ਵਿੱਚ ਇੱਕ ਕਵਾਲ ਹੁੰਦੇ ਸਨ, ਮੁਹੰਮਦ ਹੁਸੈਨ ਕਵਾਲ, ਉਹ ਵੀ ਹਾਫਿਜ਼ ਸਨ, ਤੇ ਉਹ ਕਵਾਲੀ ਵੱਲ ਆਏ ਤੇ ਉਹ ਫਿਰ ਕੁਰਾਨ ਪਾਕ ਛੱਡ ਦਿੱਤਾ ਉਹਨਾਂ ਨੇ। ਅੱਛਾ। ਵਾਲਿਦ ਸਾਹਿਬ ਨੇ ਰਹਿਮਤੁल्लाह अलैह ਨੇ ਉਸੇ ਹਵਾਲੇ ਨਾਲ ਮੰਨ ਗਿਆ ਸੀ ਕਿ ਬੇਟਾ ਤਰਾਵੀ ਬਣਾਉਣੀ ਹੈ, ਕੁਰਾਨ ਪਾਕ ਯਾਦ ਰੱਖਣਾ ਹੈ, ਗਾਣੇ ਵੱਲ ਨਹੀਂ ਜਾਣਾ। ਅਗਰ ਗਾਣੇ ਵੱਲ ਜਾਓਗੇ ਤਾਂ ਕੁਰਾਨ ਪਾਕ ਭੁੱਲ ਜਾਓਗੇ। ਉਹ ਉਹਨਾਂ ਦੇ ਦਿਨ ਜੋ ਦਿਮਾਗ 'ਚ ਹੋ ਗਿਆ ਸੀ ਨਾ ਹਾਫਿਜ਼ ਮੁਹੰਮਦ ਹੁਸੈਨ ਕਵਾਲ, ਤੇ ਉਹ ਵਾਲਿਦ ਸਾਹਿਬ ਦੀ ਗੱਲ 'ਤੇ ਮੈਂ ਅਮਲ ਕੀਤਾ। ਉਹਦੀ ਵਜ੍ਹਾ ਨਾਲ ਫਿਰ ਵਾਲਿਦ ਸਾਹਿਬ ਦੀ ਦੁਆਵਾਂ ਨਾਲ 55 ਸਾਲ ਤਰਾਵੀ ਪੜ੍ਹਾਈ ਮਾਸ਼ਾਅੱਲਾ। ਉਹ ਤਰਾਵੀ ਮੈਂ ਕਹਿੰਦਾ ਉਹ ਅੱਲਾਹ ਤਾਲਾ ਦਾ ਇਹ ਕਰਮ ਹੈਗਾ ਕਿ ਉਹ ਕੁਰਾਨ ਪਾਕ ਦੀ ਬਰਕਤਾਂ ਨਾਲ ਅੱਲਾਹ ਤਾਲਾ ਚਲਾ ਰਿਹਾ। 55 ਸਾਲ ਜਿਹੜਾ ਕੁਰਾਨ ਪਾਕ ਸੁਣਾਇਆ, ਕੋਈ ਨਾਗਾ ਨਹੀਂ ਕੀਤਾ। ਔਰ ਉਹ ਮੇਰਾ ਖਿਆਲ ਤੁਸੀਂ ਪੜ੍ਹਾਈ ਵੀ ਇੱਕੋ ਮਸਜਿਦ ਦੇ ਵਿੱਚ? ਹਾਂ ਇੱਕੋ ਮਸਜਿਦ ਦੇ ਵਿੱਚ। ਹਾਂਜੀ ਮਾਸ਼ਾਅੱਲਾ। ਉਹ ਤੁਹਾਡੇ ਜਿਹੜਾ ਬਾਈ ਘਰ ਹੈ ਉਹਦੇ ਨਜ਼ਦੀਕ? ਹਾਂਜੀ ਆ ਪੁਰਾਣਾ ਘਰ ਗੁੰਮਟੀ ਬਾਜ਼ਾਰ ਕੇ ਲੰਦਾ ਜੀ। ਤੇ ਉਹਦੇ ਸਾਹਮਣੇ ਸੀ, ਉੱਥੇ ਵਾਲੇ ਸਾਹਿਬ ਮਹਿਫਿਲਾਂ ਸਜਾਉਂਦੇ ਸਨ ਉਹਦੇ। ਤੇ ਉਹ ਅਲਹਮਦੁਲਿਲਾ 55 ਸਾਲ ਤਰਾਵੀ ਜਿਹੜੀ ਪੜ੍ਹਾਈ ਨਾ, ਉਹਦੀ ਵਜ੍ਹਾ ਨਾਲ ਅੱਲਾਹ ਤਾਲਾ ਨੇ ਬਰਕਤਾਂ ਇੰਨੀਆਂ ਦਿੱਤੀਆਂ, ਉਹਦੀ ਵਜ੍ਹਾ ਨਾਲ ਫਿਰ ਆਵਾਜ਼ ਵੀ ਅੱਲਾਹ ਦਾ ਸ਼ੁਕਰ ਹੈ ਚੱਲ ਰਹੀ ਹੈ, ਤੇ ਲੋਕ ਖੁਸ਼ ਹੁੰਦੇ ਨੇ ਸੁਣ ਕੇ। ਹੁਣ ਵੀ ਹਾਫਿਜ਼ ਸਾਹਿਬ ਤੁਸੀਂ ਕੁਰਾਨ ਪਾਕ ਵੀ ਹਿਫਜ਼ ਕੀਤਾ ਮਾਸ਼ਾਅੱਲਾ। ਹਾਂਜੀ। ਔਰ ਲੇਕਿਨ ਆ ਗਏ ਤੁਸੀਂ ਨਾਤ ਗੋਈ ਦੇ ਹਵਾਲੇ ਨਾਲ, ਮਤਲਬ ਤੁਹਾਡੀ ਜਿਹੜੀ ਸ਼ੋਹਰਤ ਹੈ ਔਰ ਤੁਹਾਡਾ ਸਫ਼ਰ ਜਿਹੜਾ ਉਹ ਨਾਤ ਗੋਈ ਵੱਲ ਜ਼ਿਆਦਾ ਆ ਗਿਆ। ਤੇ ਤੁਸੀਂ ਕਿਰਤ ਵੱਲ ਕਿਉਂ ਨਹੀਂ ਗਏ? ਕਿਰਾਤ ਦੇ ਵਿੱਚ ਤੇ ਅਲਹਮਦੁਲਿਲਾ ਬਚਪਨ ਦੇ ਵਿੱਚ ਇੱਕ ਮੁਕਾਬਲਾ ਹੁਸਨ ਕਿਰਾਤ ਹੋਇਆ ਸੀ। ਅੱਛਾ। ਜਦੋਂ ਹਲੇ ਮਸਜਿਦ ਮਦਰਸੇ 'ਚ ਮੈਂ ਪੜ੍ਹਦਾ ਸੀ, ਉਸ ਟਾਈਮ ਦੀ ਗੱਲ ਹੈ। ਮੇਰੇ ਉਸਤਾਦ ਨਾਬੀਨਾ ਸਨ ਕਾਰੀ ਫਜ਼ਲ ਕਰੀਮ ਸਾਹਿਬ, ਤੇ ਉਸ ਟਾਈਮ ਦੇ ਵਿੱਚ ਉਹ ਮੁਕਾਬਲਾ ਜਿਹੜਾ ਹੋਇਆ ਉਹਦੇ ਵਿੱਚ ਮੈਨੂੰ ਫਸਟ ਪ੍ਰਾਈਜ਼ ਮਿਲਿਆ। ਅੱਛਾ। ਕਾਰੀ ਸਦਾਕਤ ਸਾਹਿਬ ਨੂੰ ਸੈਕੰਡ ਪ੍ਰਾਈਜ਼ ਮਿਲਿਆ। ਤੁਸੀਂ ਕਹਿੰਦਾ ਕਿਰਤ 'ਚ ਨਹੀਂ, ਉਹ ਕਿਰਤ 'ਚ ਚੱਲ ਰਿਹਾ, ਮੈਂ ਨਾਤ ਵੱਲ ਆ ਗਿਆ, ਉਹ ਕਿਰਾਤ ਵੱਲ ਚਲੇ ਗਿਆ ਨਾ। ਫਸਟ ਪ੍ਰਾਈਜ਼ 골ਡ ਮੈਡਲ ਮੈਨੂੰ ਮਿਲਿਆ, ਸੈਕੰਡ ਕਾਰੀ ਸਦਾਕਤ ਸਾਹਿਬ ਬੜੇ ਦੋਸਤ ਨੇ ਆਪਣੇ, ਜਿੱਥੇ ਮੈਂ ਨਾ ਦੱਸਾਂ ਉਹ ਖੁਦ ਐਲਾਨ ਕਰਦੇ ਨੇ ਕਿ ਮੇਰੇ 50 ਸਾਲ ਪੁਰਾਣੇ ਦੋਸਤ ਨੇ। ਤੇ ਥਰਡ ਪ੍ਰਾਈਜ਼ ਜਿਹੜਾ ਸੀ 7 ਕਲੱਬ ਦੇ ਕਾਰੀ ਅਹਿਮਦ ਮੀਆਂ ਥਾਨਵੀ ਸਾਹਿਬ ਹੈਗੇ ਨੇ। ਅੱਛਾ। ਉਹਨਾਂ ਨੂੰ ਥਰਡ ਪ੍ਰਾਈਜ਼ ਮਿਲਿਆ ਸੀ। ਤਾਂ ਕਿਰਾਤ ਦੇ ਵਿੱਚ ਇਸ ਨਾਲ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ ਸੀ। ਨਹੀਂ ਤਾਂ ਤੁਸੀਂ ਦੇਖੋ ਨਾ, ਕਿਰਤ ਦੇ ਵਿੱਚ 골ਡ ਮੈਡਲ ਵੀ ਲਿਆ ਮਾਸ਼ਾਅੱਲਾ। ਹਾਂਜੀ। ਤੇ ਫਿਰ ਤੁਸੀਂ ਕਿਰਤ ਨੂੰ ਛੱਡ ਕੇ ਤੇ ਫਿਰ ਨਾਤ ਵਾਲੇ ਪਾਸੇ ਆ ਗਏ? ਬਸ ਉਹ ਖਾਨਦਾਨੀ ਆ ਗਿਆ ਨਾ ਸ਼ੌਕ। ਅੱਛਾ। ਖਾਨਦਾਨੀ ਸ਼ੌਕ ਨਾਤ ਦਾ ਆ ਗਿਆ ਹੈ ਨਾ ਵਾਲਿਦ ਸਾਹਿਬ ਵੱਲੋਂ, ਇਸ ਵਾਸਤੇ ਇੱਧਰ ਆ ਗਏ। ਹਾਂਜੀ। ਤੇ ਇਹ ਸ਼ੌਕ ਹੈ ਆਪਣੇ ਆਉਣ ਵਾਲੀਆਂ ਨਸਲਾਂ 'ਚ ਵੀ ਮੁੰਤਕਲ ਕਰ ਰਹੇ ਹੋ? ਹਾਂਜੀ। ਮੇਰਾ ਬੇਟਾ, ਮੇਰੇ ਭਤੀਜੇ ਵੀ 2 ਪੜ੍ਹਦੇ ਨੇ। ਹਾਂਜੀ। ਇੱਕ ਇੰਗਲੈਂਡ 'ਚ ਹੁੰਦਾ, ਇੱਕ ਲਾਹੌਰ ਹੁੰਦਾ। ਮੇਰਾ ਬੇਟਾ ਵਸਾਫ ਹਮਦਾਨੀ, ਉਹ ਵੀ ਪੜ੍ਹਦਾ ਬੜੇ ਸ਼ੌਕ ਨਾਲ, ਮੇਰੇ ਨਾਲ ਵੀ ਪੜ੍ਹਦਾ। ਮੇਰੇ ਤੋਂ ਇਲਾਵਾ ਵੀ ਲੋਕ ਹੁਣ ਮਹਿਫਲਾਂ ਸ਼ੌਕ ਉਹਨੂੰ ਬੁਲਾਉਂਦੇ ਨੇ। ਆਪ ਸਭ ਤੁਸੀਂ ਹਿਕਮਤ ਵੀ ਪਾਸ ਕੀਤੀ? ਹਾਂਜੀ। ਤੇ ਇਹ ਨਾਤ ਗੋਈ ਔਰ ਹਿਕਮਤ ਬਿਲਕੁਲ ਇੱਕ ਮੁਖਤਲਿਫ ਚੀਜ਼ਾਂ ਜੀਆਂ ਲੱਗਦੀਆਂ ਨੇ। ਉਹ ਉਸ ਹਿਕਮਤ ਵਾਲੇ ਪਾਸੇ ਕਿੱਥੇ ਚਲੇ ਗਏ ਤੁਸੀਂ? ਉਹ ਮੈਂ ਖੁਦ ਤੇ ਨਹੀਂ ਗਿਆ ਨਾ, ਵਾਲਿਦ ਸਾਹਿਬ ਹੀ ਲੈ ਕੇ ਗਏ। ਅੱਛਾ। ਵਾਲਿਦ ਸਾਹਿਬ ਵੀ ਹਕੀਮ ਸਨ। ਪਾਕਿਸਤਾਨ ਬਣਨ ਤੋਂ ਪਹਿਲੇ ਉਹਨਾਂ ਨੇ ਡਿਗਰੀ ਲਈ ਸੀ। ਅੱਛਾ ਮਾਸ਼ਾਅੱਲਾ। ਹਾਂਜੀ। ਤੇ ਫਿਰ ਉਹਨਾਂ ਨੇ ਆ ਕੇ ਅੰਦਰੂਨੇ ਸ਼ਹਿਰ ਹੋਈ ਗੁੰਮਟੀ ਬਾਜ਼ਾਰ ਜਿੱਥੇ ਘਰ ਹੈ, ਹਾਂਜੀ, ਉਹ ਘਰ ਉਹਨਾਂ ਨੇ ਖੋਲਿਆ ਆਪਣਾ। ਹਾਂਜੀ, ਉੱਥੇ ਉਹਨਾਂ ਨੇ ਖੋਲਿਆ, ਉੱਪਰ ਹੀ ਰਿਹਾਇਸ਼ ਤੇ ਨੀਚੇ ਦਵਾਖਾਨਾ। ਅੱਛਾ। ਫਿਰ ਉਹ ਬਚਪਨ 'ਚ ਦਵਾਖਾਨੇ ਦੀ ਤਰਬੀਅਤ ਉਹਨਾਂ ਨੇ ਸ਼ੁਰੂ ਕਰਾਈ ਨਾਲ ਆਪਣੇ। ਫਿਰ ਉਹਨਾਂ ਨੇ ਦੂਸਰੇ ਭਵਾਈਆਂ ਨਹੀਂ ਕਿਸੇ ਨੇ ਮੈਨੂੰ ਦਾਖਲ ਕੀਤਾ ਤਵੀਆ ਕਾਲਜ ਹਿਮਾਇਤ ਇਸਲਾਮ। ਜੀ, ਹਿਮਾਇਤ ਇਸਲਾਮ ਦਾ। ਤੇ 4 ਸਾਲ ਦੀ ਉੱਥੋਂ ਪੜ੍ਹਾਈ ਤੋਂ ਬਾਅਦ ਉੱਥੋਂ ਡਿਗਰੀ ਮਿਲੀ। ਅੱਛਾ, ਬਕਾਇਦਾ 4 ਸਾਲ ਦੀ ਡਿਗਰੀ ਲਈ? ਹਾਂਜੀ। ਅੱਛਾ। ਫਿਰ ਵਾਲਿਦ ਸਾਹਿਬ ਦੇ ਨਾਲ ਫਿਰ ਬੈਠਦੇ ਰਹੇ। 88 'ਚ ਵਾਲਿਦ ਸਾਹਿਬ ਫੌਤ ਹੋਏ ਨੇ, ਤੇ ਉਹਨਾਂ ਤੋਂ ਬਾਅਦ ਵੀ ਫਿਰ ਦਵਾਖਾਨਾ ਚੱਲਦਾ। ਤੇ ਉਹ ਦਵਾਖਾਨੇ 'ਚ ਜ਼ਿਆਦਾਤਰ ਮਰੀਜ਼ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਆਉਂਦੇ ਨੇ? ਮਤਲਬ ਹਰ ਮਰਜ਼ ਦੇ ਮਰੀਜ਼ ਆਉਂਦੇ ਨੇ ਉੱਥੇ? ਹਾਂਜੀ, ਅੱਲਾ ਦਾ ਸ਼ੁਕਰ ਹੈ, ਹਰ ਮਰਜ਼ ਦੇ ਆਉਂਦੇ ਨੇ। ਤੇ ਲੇਕਿਨ ਸਭ ਤੋਂ ਜ਼ਿਆਦਾ ਲੋਕ ਮੈਦੇ ਦੇ ਮਰੀਜ਼ ਆਉਂਦੇ ਨੇ। ਅੱਛਾ। ਮੈਦੇ ਵਾਲੀ ਦਵਾਈ ਬੜੀ ਕਮਾਲ ਹੈ। ਲਾਹੌਰੀਏ ਜਿਹੜੇ ਜ਼ਰਾ ਥੜੇ ਨੇ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਨੇ ਨਾ ਜੀ। ਹਾਂਜੀ।